ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅਪਡੇਟ ਕੈਲੀਫੋਰਨੀਆ ਦੇ ਅੱਜ ਦੇ 26 ਸਤੰਬਰ ਦਿਨ ਵੀਰਵਾਰ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅੱਜ ਦੀਆਂ ਜੇਕਰ ਖਬਰਾਂ ਦੇ ਵੱਲ ਚਲੀਏ ਤਾਂ ਗੱਲ ਕਰੀਏ ਐਨਾਹਾਈਮ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਪੁਲਿਸ ਕਾਰਵਾਈ ਦੇ ਦੌਰਾਨ ਇੱਕ ਔਰਤ ਨੂੰ ਪੁਲਿਸ ਨੇ ਜਦੋਂ ਅਰੈਸਟ ਕੀਤਾ ਤੇ ਉਹਦੇ ਨਾਲ ਦੋ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਵਿਲਕਦੇ ਛੱਡ ਦਿੱਤਾ ਗਿਆ। ਪਹਿਲੀ ਨਜ਼ਰੇ ਇਹ ਮਾਮਲਾ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਜਿਵੇਂ ਉਸ ਔਰਤ ਦੇ ਨਾਲ ਵਧੀਕੀ ਜਾਂ ਬੱਚਿਆਂ ਦੇ ਨਾਲ ਵਧੀਕੀ ਹੋ ਗਈ ਹੋਵੇ, ਪਰ ਜਦੋਂ ਆਪਾਂ ਪੂਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਸ ਮਾਮਲੇ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਵੀ ਹਾਸਲ ਹੋਈਆਂ ਜਿਨ੍ਹਾਂ ਦੇ ਵਿੱਚ ਪਤਾ ਲੱਗਦਾ ਕਿ ਇਸ ਔਰਤ ਨੇ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀ ਸੀਗੀਆਂ ਜਾਂ ਉਹਨਾਂ ਦੇ ਵਿੱਚ ਪੁਲਿਸ ਅਫਸਰ ਸੀਗੇ ਜਾਂ ਸਿਕਿਉਰਿਟੀ ਅਫਸਰ ਸੀਗੇ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਜਾਂ ਜਾਂਚ ਹੈ ਜਿਹੜੀ ਉਹਦੇ ਵਿੱਚ ਸਹਿਯੋਗ ਨਹੀਂ ਦਿੱਤਾ। ਅਸਲ ਦੇ ਵਿੱਚ ਡਿਜ਼ਨੀਲੈਂਡ ਰਿਜ਼ੋਰਟ ਹੈ ਇੱਕ ਐਨਾਹਾਈਮ ਦੇ ਵਿੱਚ, ਉੱਥੇ ਇਹ ਘਟਨਾ ਵਾਪਰੀ ਹੈ। ਉੱਥੇ ਇੱਕ ਜਿਹੜੀ ਵੀਡੀਓ ਵੀ ਟਿਕਟੋਕ ਉੱਤੇ ਪੋਸਟ ਕੀਤੀ ਗਈ ਹੈ ਜਿਹਦੇ ਵਿੱਚ ਇਹ ਘਟਨਾ ਜੀ ਦਿਖਾਇਆ ਗਿਆ। ਇੱਕ ਮਾਂ ਜਿਹਦੇ ਨਾਲ ਦੋ ਬੱਚੇ ਨੇ, ਜਦੋਂ ਉਹਨੂੰ ਅਰੈਸਟ ਕੀਤਾ ਜਾ ਰਿਹਾ ਤੇ ਬੱਚੇ ਰੋਣ ਲੱਗ ਪਏ ਨੇ ਪੂਰੇ ਬੁਰੇ ਤਰੀਕੇ ਦੇ ਨਾਲ। 26 ਸਾਲਾ ਜੈਸਨੀਆ ਡਿਆਜ਼ ਜਿਹੜੀ ਕਿ ਟੋਰੈਂਸ ਦੀ ਰਹਿਣ ਵਾਲੀ ਆ, ਉਹਨੂੰ ਜਿਹੜੀ ਵੀਡੀਓ ਉਹਦੇ ਵਿੱਚ ਦੇਖਿਆ ਜਾ ਰਿਹਾ ਕਿ ਉਹਦੇ ਆਲੇ ਦੁਆਲੇ ਜਿਹੜੀ ਸਿਕਿਉਰਿਟੀ ਆ ਤੇ ਉਹ ਬੱਚੇ ਉਹਦੇ ਰੋ ਰਹੇ ਨੇ। ਜਦੋਂ ਇਸ ਮਾਮਲੇ ਬਾਰੇ ਹੋਰ ਜਿਹੜੀ ਜਾਣਕਾਰੀ ਆ ਉਹ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜੀ ਵੈਬਸਾਈਟਾਂ ਦੇ ਵੱਖ-ਵੱਖ ਵੈਬਸਾਈਟਾਂ ਤੇ ਪਈ ਵੀ ਹੈ ਜਾਣਕਾਰੀ, ਐਨਾਹਾਈਮ ਪੁਲਿਸ ਡਿਪਾਰਟਮੈਂਟ ਨੇ ਇਹ ਦੋਸ਼ ਲਾਏ ਨੇ ਇਸ ਜੈਸਨੀਆ ਡਿਆਜ਼ ਦੇ ਉੱਤੇ ਕਿ ਇਹ ਪਾਰਕ ਦੇ ਵਿੱਚ ਅਕਸਰ ਹੀ ਆਉਂਦੀ ਰਹਿੰਦੀ ਆ, ਪਰ ਇਹਨੂੰ ਕਈ ਵਾਰ ਰੋਕਿਆ ਗਿਆ ਇਹਨਾਂ ਬੱਚਿਆਂ ਦੇ ਬਾਰੇ ਪੁੱਛ-ਦੱਸ ਕਰਨ ਦੇ ਲਈ, ਪਰ ਇਹਨੇ ਹਰ ਵਾਰ ਸਟਾਫ ਦੇ ਨਾਲ ਜਿਹੜੀ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਤੇ ਕਦੇ ਵੀ ਇਹਨੇ ਜਿਹੜੀ ਗੱਲ ਇਹ ਤੋਂ ਪੁੱਛੀ ਗਈ ਹੈ ਜਾਂ ਜਿਹੜੀ ਜਾਂਚ ਕੀਤੀ ਜਾਂਦੀ ਹੈ ਪੁੱਛ ਪੜਤਾਲ ਦੇ ਵਿੱਚ, ਉਹਦੇ ਵਿੱਚ ਇਹਨੇ ਕਦੇ ਸਹਿਯੋਗ ਨਹੀਂ ਕੀਤਾ। ਉਹਨੂੰ ਅਨਕੋਆਪਰੇਟਿਵ ਦੱਸਿਆ ਗਿਆ ਡਿਜ਼ਨੀ ਸਿਕਿਉਰਿਟੀ ਟੀਮਸ ਦੇ ਨਾਲ। ਤੇ ਫਿਰ ਬਾਅਦ ਦੇ ਵਿੱਚ ਜਿਹੜੀ ਐਨਾਹਾਈਮ ਪੁਲਿਸ ਡਿਪਾਰਟਮੈਂਟ ਅਥਾਰਟੀਜ਼ ਆ, ਉਹਨੇ ਆਖਿਆ ਕਿ ਡਿਆਜ਼ ਨੂੰ ਆਪਸ਼ਨ ਦਿੱਤੇ ਗਏ ਕਿ ਉਹ ਆਪਣੇ ਬੱਚਿਆਂ ਨੂੰ ਬਾਹਰ ਰੱਖ ਦੇਵੇ ਜਾਂ ਉਹਨਾਂ ਨੂੰ ਸਾਈਡ ਤੇ ਕਰ ਦੇਵੇ ਤੇ ਸਾਡੇ ਨਾਲ ਗੱਲਬਾਤ ਕਰੇ, ਪਰ ਫਿਰ ਵੀ ਉਹਨੇ ਗੱਲਬਾਤ ਕਰਨ ਤੋਂ ਨਾ ਕਰ ਦਿੱਤੀ। ਫਿਰ ਉਹਨੂੰ ਅਰੈਸਟ ਕੀਤਾ ਗਿਆ ਟ੍ਰੈਸਪਾਸਿੰਗ ਤੇ ਨਾਲ ਚਾਰਜ ਕੀਤਾ ਗਿਆ ਅਬਸਟਰਕਟਿੰਗ ਏ ਪੀਸ ਆਫਿਸਰ ਦੀ ਇਨਵੈਸਟੀਗੇਸ਼ਨ ਦੇ ਮਾਮਲੇ ਦੇ ਵਿੱਚ, ਤੇ ਬਾਅਦ ਦੇ ਵਿੱਚ ਉਹਨੂੰ ਰਿਲੀਜ਼ ਵੀ ਜਿਹੜਾ ਉਹ ਕਰ ਦਿੱਤਾ ਗਿਆ। ਡਿਜ਼ਨੀਲੈਂਡ ਦੀ ਜਿਹੜੀ ਵੈਬਸਾਈਟ ਆ ਉਹ ਕਹਿੰਦੀ ਹੈ ਕਿ ਜਿਹੜੇ ਬੱਚੇ ਨੇ 3 ਸਾਲ ਤੋਂ ਘੱਟ ਉਹ ਵਿਜ਼ਿਟ ਕਰ ਸਕਦੇ ਨੇ, ਪਰ ਉਹ ਜਿਹੜੇ ਇਸ ਕੈਲੀਫੋਰਨੀਆ ਐਡਵੈਂਚਰ ਜਿਹੜੀ ਸਾਈਟ ਡਿਜ਼ਨੀ, ਇਹਦੇ ਵਿੱਚ ਉਹ ਕਈ ਥਾਵਾਂ ਤੇ ਜਾ ਨਹੀਂ ਸਕਦੇ ਬਿਨਾਂ ਇੱਕ ਵੈਲਿਡ ਟਿਕਟ ਤੋਂ। ਪਰ ਇਸ ਬੀਬੀ ਦੇ ਮਾਮਲੇ ਦੇ ਵਿੱਚ ਇਹ ਦੱਸਿਆ ਗਿਆ ਕਿ ਉਹਨੇ ਇੱਕ ਨਹੀਂ ਬਲਕਿ ਕਈ ਵਾਰੀ ਵਾਇਲੇਸ਼ਨ ਕੀਤੀ ਹੈ ਇਹਨਾਂ ਮਾਮਲਿਆਂ ਦੀ, ਤੇ ਉਹਦਾ ਜਿਹੜਾ ਸਭ ਤੋਂ ਵੱਡਾ ਕਸੂਰ ਹੈ ਕਿ ਉਹਨੇ ਪੁਲਿਸ ਦੇ ਨਾਲ ਜਾਂ ਡਿਜ਼ਨੀ ਜਿਹੜੀ ਸਿਕਿਉਰਿਟੀ ਟੀਮ ਆ ਉਹਦੇ ਨਾਲ ਕਦੇ ਵੀ ਉਹਨੇ ਕੋਆਪਰੇਟਿਵ ਤਰੀਕੇ ਦੇ ਨਾਲ ਗੱਲਬਾਤ ਨਹੀਂ ਸੀ ਕੀਤੀ। ਸਿੱਟੇ ਵਜੋਂ ਉਹਨੂੰ ਅਰੈਸਟ ਜਿਹੜਾ ਉਹ ਕਰਨਾ ਪਿਆ ਸੀ। ਅਗਲੀ ਗੱਲ ਕਰੀਏ ਫਲੋਰੀਡਾ ਦਾ ਰੁਖ ਕਰਦੇ ਹਾਂ। ਇਸ ਟਾਈਮ ਜਿਹੜਾ ਹਰੀਕੇਨ ਹੈਲਨ ਉਸ ਦੇ ਕਰਕੇ ਕਹਿੰਦੇ ਵੀ ਸਮੱਸਿਆ ਜਿਹੜੀ ਲਗਾਤਾਰ ਵੱਧ ਰਹੀ ਆ। ਲਗਾਤਾਰ ਤਾਕਤ ਇਸ ਹਰੀਕੇਨ ਦੀ ਚੱਕਰਵਾਤ ਦੀ ਵਧੀ ਆ ਤੇ ਹੁਣ ਕਹਿੰਦੇ ਵੀ ਕੈਟਾਗਰੀ 4 ਦਾ ਇਹ ਜਿਹੜਾ ਹਰੀਕੇਨ ਆ ਉਹ ਬਣ ਚੁੱਕਾ ਆ। ਅੱਜ ਦੀ ਰਾਤ ਨੂੰ ਫਲੋਰੀਡਾ ਦੇ ਵਿੱਚ ਇਹ ਲੈਂਡਫਾਲ ਕਰਨ ਜਾ ਰਿਹਾ ਆ। ਬਿਗ ਬੈਂਡ ਏਰੀਆ ਦੇ ਵਿੱਚ ਜਿਹੜੀ ਇਹ ਸਮੱਸਿਆ ਜਿਹੜੀ ਉੱਥੇ ਲੋਕਾਂ ਨੂੰ ਸਾਹਮਣਾ ਕਰਨਾ ਪਊਗਾ। ਇਸ ਦੇ ਨਾਲ ਨਾਲ ਗਵਾਂਢੀ ਸੂਬਾ ਜਾਰਜੀਆ ਦੇ ਵਿੱਚ ਵੀ ਇਸ ਦੇ ਇੰਪੈਕਟ ਨਜ਼ਰ ਆਉਣਗੇ। ਅੱਜ ਸਵੇਰੇ ਜਦ ਆਪਾਂ ਖਬਰਾਂ ਕਰ ਰਹੇ ਸੀ ਤਾਂ ਇਹ ਜਿਹੜਾ ਕੈਟਾਗਰੀ 3 ਤੱਕ ਦਾ ਜਿਹੜਾ ਹਰੀਕੇਨ ਆ ਉਹ ਬਣ ਗਿਆ ਸੀ। ਇਸ ਮੌਕੇ ਤਾਜ਼ਾ ਜਾਣਕਾਰੀ ਮੁਤਾਬਕ 2.25 ਲੱਖ ਜਿਹੜੇ ਕਸਟਮਰ ਆ ਉਹ ਫਲੋਰੀਡਾ ਦੇ ਵਿੱਚ ਬਿਜਲੀ ਤੋਂ ਬਗੈਰ ਨੇ। ਕਾਲੀਆਂ ਘਟਾਵਾਂ ਬੱਦਲ ਜਿਹੜੇ ਉੱਥੇ ਇਸ ਟਾਈਮ ਛਾਏ ਪਏ ਨੇ। ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਆਲਰੇਡੀ ਪੈਣਾ ਸ਼ੁਰੂ ਹੋ ਗਿਆ ਆ। 130 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਤੇਜ਼ ਹਵਾਵਾਂ ਇਸ ਕੈਟਾਗਰੀ 4
ਸਟਾਰਮ ਦੇ ਕਰਕੇ ਜਿਹੜੀਆਂ ਉੱਥੇ ਆਉਣਗੀਆਂ। ਹਸਪਤਾਲ ਕਹਿੰਦੇ ਵੀ ਇਸ ਟਾਈਮ ਤਿਆਰੀ ਦੇ ਵਿੱਚ ਲੱਗੇ ਹੋਏ ਨੇ ਵੀ ਹਰੀਕੇਨ ਦੇ ਕਰਕੇ ਜੋ ਵੀ ਉਹ ਮਦਦ ਕਰ ਸਕਦੇ ਆ, ਜਿੱਦਾਂ ਵੀ ਕੋਈ ਫੱਟੜ ਜਾਂ ਕੋਈ ਲੋਕ ਉੱਥੇ ਪਹੁੰਚਦੇ ਆ ਵੀ ਉਹਨਾਂ ਨੂੰ ਮਦਦ ਕਰ ਸਕਣ। ਇੱਥੋਂ ਤੱਕ ਕਿ ਕਈ ਹਸਪਤਾਲ ਇਸ ਹਰੀਕੇਨ ਦੇ ਰਾਹ ਦੇ ਵਿੱਚ ਵੀ ਆ, ਸੋ ਉਹ ਵੀ ਆਪਣੇ ਆਪ ਨੂੰ ਬੋਰਡ ਅਪ ਜਿਹੜਾ ਉਹ ਕਰਨਾ ਸ਼ੁਰੂ ਕਰ ਰਹੇ ਆ ਤਾਂ ਜੋ ਚੀਜ਼ਾਂ ਜਿਹੜੀਆਂ ਮਲਬਾ ਆ ਉਹ ਉੱਡ ਉੱਡ ਕੇ ਅੰਦਰ ਘਰਾਂ 'ਚ ਜਾਂ ਇਹਨਾਂ ਹਸਪਤਾਲਾਂ 'ਚ ਨਾ ਪਹੁੰਚੇ। ਸੋ ਲੋਕਾਂ ਦੇ ਵਿੱਚ ਵੀ ਇਸ ਟਾਈਮ ਇੱਕ ਵਾਰੀ ਫਿਰ ਘਬਰਾਹਟ ਦਾ ਜਿਹੜਾ ਮਾਹੌਲ ਆ ਉਹ ਬਣਿਆ ਪਿਆ। ਪਰ ਫਲੋਰੀਡਾ ਦੇ ਜਿਹੜੇ ਲੋਕ ਆ ਉਹ ਅਕਸਰ ਇਹਨਾਂ ਹਰੀਕੇਨਸ, ਇਹਨਾਂ ਚੱਕਰਵਾਤਾਂ ਦੇ ਵਿੱਚੋਂ ਲੰਘਦੇ ਜਿਹੜੇ ਆ ਉਹ ਰਹਿੰਦੇ ਆ। ਕਹਿੰਦੇ ਵੀ ਇਸ ਟੈਂਪਾ ਦੇ ਨਜ਼ਦੀਕ ਦੇ ਜਿਹੜੇ ਇਲਾਕਿਆਂ ਦੇ ਹਸਪਤਾਲ ਆ ਉਹਨਾਂ ਨੂੰ ਪਹਿਲਾਂ ਹੀ ਮੁਸ਼ਤੈਦ ਕਰ ਦਿੱਤਾ ਗਿਆ ਹੈ ਵੀ ਤਿਆਰੀ ਰੱਖੋ, ਹੋ ਸਕਦਾ ਹੈ ਵੀ ਤੁਹਾਡੀ ਜਿਹੜੀ ਹੈ ਇੱਥੇ ਜ਼ਰੂਰਤ ਜਿਹੜੀ ਉਹ ਪਵੇ। ਪ੍ਰੈਜ਼ੀਡੈਂਟ ਬਾਈਡਨ ਨੇ ਚੇਤਾਵਨੀ ਦਿੱਤੀ ਆ ਵੀ ਜਿਹੜਾ ਇਹ ਹਰੀਕੇਨ ਆ ਇਹ ਕਾਫੀ ਸਿਗਨੀਫਿਕੈਂਟ ਤੇ ਡੈਡਲੀ ਖਤਰਨਾਕ ਜਿਹੜਾ ਆ ਉਹ ਹੋ ਸਕਦਾ ਆ। ਆਲਰੇਡੀ ਉਹਨਾਂ ਨੇ ਜਿਹੜੀ ਐਮਰਜੈਂਸੀ ਆ ਉੱਥੇ ਡਿਕਲੇਅਰ ਕੀਤੀ ਹੋਈ ਆ। ਫੀਮਾ ਦੇ ਦੁਆਰਾ ਜਿਹੜੀ ਵੀ ਕਹਿੰਦੇ ਮਦਦ ਕਰ ਸਕਦੇ ਆ ਅਸੀਂ ਜਿਹੜਾ ਉਸ ਨੂੰ ਕਰਾਂਗੇ। ਉੱਥੋਂ ਦੇ ਜਿਹੜੇ ਗਵਰਨਰ ਹੈਗੇ ਨੇ ਰੌਨ ਡਿਸੈਂਟਿਸ, ਉਹ ਵੀ ਉੱਥੋਂ ਦੇ ਲੋਕਾਂ ਨੂੰ, ਵਸਨੀਕਾਂ ਨੂੰ ਸੰਬੋਧਨ ਕਰ ਰਹੇ ਸੀਗੇ ਵੀ ਭਾਈ ਆਪਣੇ ਆਪ ਨੂੰ ਸੁਰੱਖਿਅਤ ਰੱਖੋ। ਬਹੁਤ ਸਾਰੇ ਜਿਹੜੇ ਕਾਉਂਟੀਜ਼ ਦੇ ਐਮਰਜੈਂਸੀ ਕਾਰਜ ਕਰਨ ਵਾਲੇ ਉਹਨਾਂ ਦੇ ਅਧਿਕਾਰੀ ਆ ਉਹ ਲੋਕਾਂ ਨੂੰ ਕਹਿ ਰਹੇ ਆ ਵੀ ਭਾਈ ਕੋਈ ਇੱਦਾਂ ਦੀ ਸ਼ਰਾਰਤ ਜਾਂ ਕੋਈ ਅਣਗਹਿਲੀ ਨਾ ਵਰਤੋ ਜਿਹਦੇ ਕਰਕੇ ਤੁਹਾਡੀ ਜਾਨ ਤੇ ਜਿਹੜੇ ਫਸਟ ਰਿਸਪੌਂਡਰਸ ਆ ਉਹਨਾਂ ਦੀ ਜਾਨ ਜਿਹੜੀ ਉਹ ਖਤਰੇ ਦੇ ਵਿੱਚ ਪਵੇ। ਸੋ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਰਹਿਣ ਦੇ ਲਈ, ਘਰਾਂ ਦੇ ਅੰਦਰ ਰਹਿਣ ਦੇ ਲਈ ਜਿਹੜੀ ਅਪੀਲ ਆ ਉਹ ਕੀਤੀ ਜਾ ਰਹੀ ਆ। ਪਰ ਬਿਜਲੀ ਵੀ ਇਸ ਟਾਈਮ ਹਜ਼ਾਰਾਂ ਲੱਖਾਂ ਲੋਕਾਂ ਦੀ ਇਸ ਟਾਈਮ ਗੁੱਲ ਹੋ ਚੁੱਕੀ ਆ। ਜੀ ਬਿਲਕੁਲ, ਇਸੇ ਤਰ੍ਹਾਂ ਦੀ ਇੱਕ ਹੋਰ ਖਬਰ ਜਿਹੜੀ ਉਹ ਸਾਂਝੀ ਕਰਦੇ ਆ, ਫਲੋਰੀਡਾ ਦੇ ਨਾਲ ਤੇ ਕੈਲੀਫੋਰਨੀਆ ਦੇ ਨਾਲ ਵੀ ਜੁੜਦੀ ਆ। ਇੱਕ ਖਬਰ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਉਹਨਾਂ ਕਾਉਂਟੀਜ਼ ਦਾ ਜ਼ਿਕਰ ਕੀਤਾ ਗਿਆ ਜਿਹੜੀਆਂ ਕਾਉਂਟੀਜ਼ ਇਸ ਟਾਈਮ ਨੇਸ਼ਨ ਵਾਈਡ, ਜਿਹੜੀਆਂ ਪੂਰੇ ਅਮਰੀਕਾ ਭਰ ਦੇ ਵਿੱਚ ਰਹਿਣ ਵਾਸਤੇ ਕੋਈ ਬਹੁਤੀਆਂ ਚੰਗੀਆਂ ਥਾਵਾਂ ਦੇ ਵਿੱਚ ਨਹੀਂ ਗਿਣੀਆਂ ਜਾ ਸਕਦੀਆਂ। ਵਾਈਸੇਲੀਆ ਟਾਈਮਸ ਡੈਲਟਾ ਦੀ ਇੱਕ ਰਿਪੋਰਟ ਦੇ ਮੁਤਾਬਕ ਕੋਈ ਵੀ ਬੰਦਾ ਜਦੋਂ ਕਿਤੇ ਮੂਵ ਕਰਦਾ ਤਾਂ ਕੁਆਲਿਟੀ ਸਕੂਲ ਡਿਸਟ੍ਰਿਕਟ ਦੇਖਦਾ ਕਿ ਉਹਨਾਂ ਦੇ ਸਕੂਲ ਡਿਸਟ੍ਰਿਕਟ ਦੀ ਕੁਆਲਿਟੀ ਕੀ ਹੈ, ਸੇਫ ਨੇਬਰਹੁੱਡ ਦੇਖਦਾ ਤੇ ਉਹਨਾਂ ਥਾਵਾਂ ਦੀ ਨੇੜਤਾ ਦੇਖਦਾ ਜਿਹੜੀਆਂ ਥਾਵਾਂ ਨੂੰ ਉਹ ਦੇਖਣਾ ਚਾਹੁੰਦਾ ਜਾਂ ਜਿਨ੍ਹਾਂ ਥਾਵਾਂ ਤੇ, ਜਿਹੋ ਜਿਹੀਆਂ ਥਾਵਾਂ ਤੇ ਉਹ ਜਾਣ ਦਾ ਸ਼ੌਕੀਨ ਹੈ। ਪਰ ਉਹ ਕਹਿੰਦੇ ਕਿ ਬਹੁਤ ਸਾਰੇ ਲੋਕ ਇਹਨਾਂ ਮਾਮਲਿਆਂ ਦੇ ਵਿੱਚ ਨੈਚੁਰਲ ਡਿਜ਼ਾਸਟਰ ਜਿਹੜੇ ਨੇ, ਕੁਦਰਤੀ ਆਫਤਾਂ ਉਸ ਇਲਾਕੇ 'ਚ ਕਿੰਨੀਆਂ ਆਉਂਦੀਆਂ ਨੇ, ਉਹਨੂੰ ਵੀ ਜ਼ਰੂਰ ਇਸ ਮਾਮਲੇ ਦੇ ਵਿੱਚ ਗਿਣਤੀ ਕਰਦੇ ਆ। ਕਲੇਮ ਗਾਈਡ ਜਿਹੜੀ ਕਲੇਮ ਗਾਈਡ ਆ ਉਹਨੇ ਅਮਰੀਕਾ ਦੇ ਵਿੱਚ ਇੱਕ ਡਾਟੇ ਦੇ ਉੱਤੇ ਕੰਮ ਕੀਤਾ ਜਿਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜੇ ਕੁਦਰਤੀ ਆਫਤਾਂ ਨੇ ਉਹਨਾਂ ਮਾਮਲਿਆਂ ਦੇ ਵਿੱਚ ਕੈਲੀਫੋਰਨੀਆ ਦੇ ਨਿਵਾਸੀ ਜਾਂ ਹੋਰ ਲੋਕ ਜਿਹੜੇ ਕੈਲੀਫੋਰਨੀਆ ਵਸਣ ਦੇ ਚਾਹਵਾਨ ਨੇ ਉਹ ਇਹਨੂੰ ਕਿੰਨੀ ਕੁ ਪਹਿਲ ਦਿੰਦੇ ਨੇ। ਇਹਨਾਂ ਨੇ ਇੱਕ ਡਾਟੇ ਨੂੰ ਜਿਹੜਾ ਡਾਟੇ ਨੂੰ ਐਨਾਲਾਈਜ਼ ਕੀਤਾ ਜਿਹੜਾ ਕਿ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਤੋਂ ਲਿਆ ਗਿਆ ਸੀਗਾ ਤੇ ਇਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਕੈਲੀਫੋਰਨੀਆ ਸਮੇਤ ਅਮਰੀਕਾ ਦੀਆਂ ਉਹਨਾਂ ਕਾਉਂਟੀਜ਼ ਦਾ ਜਿਹੜਾ ਅਧਿਐਨ ਆ ਉਹ ਕੀਤਾ ਗਿਆ ਸੀਗਾ ਕਿ ਉੱਥੇ ਕਿਉਂ ਲੋਕ ਘੱਟ ਰਹਿੰਦੇ ਨੇ ਜਾਂ ਉੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਕਰਦੀਆਂ ਨੇ ਵਸਣ ਦੇ ਲਈ, ਰਹਿਣ ਦੇ ਲਈ। ਕਲੇਮ ਗਾਈਡ ਫਾਊਂਡ ਦੀ ਇਹ ਰਿਸਰਚ ਇਹ ਦਾਅਵਾ ਕਰਦੀ ਹੈ ਕਿ ਕੈਲੀਫੋਰਨੀਆ ਦੇ ਵਿੱਚ 2024 ਦੇ ਵਿੱਚ ਹੁਣ ਤੱਕ 9,95,000 ਜਿਹੜਾ ਏਕੜ ਆ ਉਹ ਵਾਈਲਡ ਫਾਇਰ ਦੇ ਜਿਹੜਾ ਉਹਦੇ 'ਚ ਆ ਗਿਆ ਲਪੇਟ ਦੇ ਵਿੱਚ। ਕੈਲ ਫਾਇਰ ਦੇ ਆંકੜੇ ਦੱਸਦੇ ਨੇ ਤੇ 4th ਲਾਰਜੈਸਟ ਫਾਇਰ ਜਿਹੜੀ ਸੀ ਉਹ ਪਿਛਲੇ ਦਿਨੀ ਪਾਰਕ ਫਾਇਰ ਦੇ ਮਾਮਲੇ ਦੇ ਵਿੱਚ ਕਹੀ ਜਾ ਸਕਦੀ ਹੈ। ਕੁਛ ਡਿਆਗੋ ਦੇ ਹਿੱਸੇ ਨੇ ਜਿਹੜੇ ਫਲੱਡਿੰਗ ਦੇ ਹੇਠ ਆਉਂਦੇ ਨੇ। ਇਸੇ ਤਰ੍ਹਾਂ ਕੁਛ ਰਿਵਰਸਾਈਡ ਕਾਉਂਟੀ ਜਾਂ ਹੋਰ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਕੁਦਰਤੀ ਆਫਤਾਂ ਬਹੁਤ ਆਉਂਦੀਆਂ। ਇਹ ਡਾਟਾ ਇਸ ਗੱਲ ਦੀ ਗੱਲ ਕਰਦਾ ਹੈ ਕਿ LA ਕਾਉਂਟੀ, ਜਿਹੜੀਆਂ ਕਾਉਂਟੀਜ਼ ਦੀ ਗੱਲ ਕੀਤੀ ਗਈ ਹੈ, ਹੈਰਿਸ ਕਾਉਂਟੀ ਟੈਕਸਸ ਦੀ, ਰਿਵਰਸਾਈਡ ਕਾਉਂਟੀ, ਸੈਨ ਬਰਨਾਰਡੀਨੋ ਕਾਉਂਟੀ, ਅਲਾਮੀਡਾ ਕਾਉਂਟੀ, ਸੈਂਟਾ ਕਲਾਰਾ ਕਾਉਂਟੀ, ਇਹ ਉਹ ਕਾਉਂਟੀਜ਼ ਨੇ ਕੈਲੀਫੋਰਨੀਆ ਦੀਆਂ ਜਿਹੜੀਆਂ ਸਭ ਤੋਂ ਵੱਧ ਇਸ ਟਾਈਮ ਉਹਨਾਂ ਇਲਾਕਿਆਂ ਦੇ ਵਿੱਚ ਗਿਣੀਆਂ ਜਾ ਸਕਦੀਆਂ ਜਿੱਥੇ ਕੁਦਰਤੀ ਆਫਤਾਂ ਬਹੁਤ ਆਉਂਦੀਆਂ ਨੇ। ਇਸੇ ਤਰ੍ਹਾਂ ਫਲੋਰੀਡਾ ਦੇ ਮਾਮਲੇ ਦੀ ਜੇ ਗੱਲ ਕਰੀਏ ਤਾਂ ਮਿਆਮੀ ਡੇਡ ਕਾਉਂਟੀ, ਬਰੋਵਡ ਕਾਉਂਟੀ ਤੇ ਇਹਦੇ ਨਾਲ ਪਾਮ ਬੀਚ ਜਿਹੜੀ ਕਾਉਂਟੀ ਹੈ ਫਲੋਰੀਡਾ ਦੀ, ਤੇ ਟੈਕਸਸ ਦੀ ਹੈਰਿਸ ਕਾਉਂਟੀ, ਇਹ ਉਹਨਾਂ ਕਾਉਂਟੀਜ਼ ਦੇ ਵਿੱਚ ਨੇ ਜਿੱਥੇ ਕੁਦਰਤੀ ਆਫਤਾਂ ਦਾ ਸਾਹਮਣਾ ਲੋਕਾਂ ਨੂੰ ਵੱਧ ਕਰਨਾ ਪੈਂਦਾ ਹੈ। ਤੇ ਜਿਵੇਂ ਰਾਜਕਰਮਵੀਰ ਸਿੰਘ ਜੀ ਤੁਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਇੱਕ ਅਹਿਮ ਪਹਿਲੂ ਦੀ ਕਿ ਇੰਸ਼ੋਰੈਂਸ ਜਿਹੜੀ ਆ ਉਹ ਇਹਨਾਂ ਮਾਮਲਿਆਂ ਦੇ ਵਿੱਚ ਮੈਟਰ ਕਰਦੀ ਹੈ ਤੇ ਬਿਲਕੁਲ ਇੰਸ਼ੋਰੈਂਸ ਐਕਸਪਰਟ ਨੇ ਜਿਹੜਾ ਇਸ ਡਾਟੇ ਨੂੰ, ਫੈਡਰਲ ਐਮਰਜੈਂਸੀ ਮੈਨੇਜਮੈਂਟ ਡਾਟੇ ਨੂੰ ਖੰਗਾਲ ਕੇ ਇਸ ਸਿੱਟੇ ਤੇ ਉਹ ਪਹੁੰਚੇ ਆ। ਜੀ, ਅਗਲੀ ਗੱਲ ਕਰੀਏ, ਗਵਰਨਰ ਗੈਵਿਨ ਨਿਊਸਮ ਨੇ ਅੱਜ ਬਹੁਤ ਸਾਰੇ ਜਿਹੜੇ ਬਿੱਲ ਆ ਅੱਜ ਕੱਲ੍ਹ ਦੇ ਵਿੱਚ ਕਈ ਪਾਸ ਕੀਤੇ, ਕਈ ਵੀਟੋ ਜਿਹੜੇ ਉਹ ਕਰ ਦਿੱਤੇ। ਉਹਨਾਂ ਦੇ ਵਿੱਚੋਂ ਜੇ ਕੁਛ
ਬਿੱਲ ਦੀ ਗੱਲ ਕਰਦੇ ਜਾਈਏ ਤਾਂ ਗਵਰਨਰ ਨਿਊਸਮ ਨੇ ਜਿਹੜਾ ਇੱਕ ਸੈਨੇਟ ਬਿੱਲ 1050 ਆ ਉਸ ਨੂੰ ਵੀਟੋ ਕੀਤਾ ਆ। ਇਸ ਬਿੱਲ ਦੇ ਤਹਿਤ ਇਹ ਮੱਦ ਰੱਖੀ ਗਈ ਸੀਗੀ ਵੀ ਜਿਹੜੇ ਰੇਸ਼ੀਅਲ ਇਨਜਸਟਿਸ ਨਸਲਵਾਦ ਦੇ ਕਰਕੇ ਜਿਹੜੇ ਕਾਲੀ ਮੂਲ ਦੇ ਲੋਕਾਂ ਦੇ ਕੋਲੋਂ ਕਹਿੰਦੇ ਵੀ ਜਿਹੜੀਆਂ ਜ਼ਮੀਨਾਂ ਜਾਂ ਜਾਇਦਾਦਾਂ ਖੋਹੀਆਂ ਗਈਆਂ ਸੀ ਉਹਨਾਂ ਨੂੰ ਵਾਪਸ ਕਰਨਾ ਸੀ। ਇਹ ਬਿੱਲ ਦੋਨਾਂ ਸਦਨਾਂ 'ਚ ਪਾਸ ਹੋ ਗਿਆ ਸੀ, ਪਰ ਗੈਵਿਨ ਨਿਊਸਮ ਨੇ ਇਸ ਨੂੰ ਵੀਟੋ ਕਰ ਦਿੱਤਾ ਆ। ਕਹਿੰਦੇ ਵੀ ਇਸ ਦੇ ਨਾਲ ਜਿਹੜੀ ਪ੍ਰਾਪਰਟੀ ਉਦੋਂ ਲਈ ਗਈ ਸੀ ਉਸ ਨੂੰ ਰਿਸਟੋਰ ਕੀਤਾ ਜਾਣਾ ਸੀਗਾ ਐਮੀਨੈਂਟ ਡੋਮੇਨ ਦੀ ਜਿਹੜੀ ਉਹ ਵਰਤੋਂ ਕਰਦੇ ਹੋਏ ਓਰੀਜਨਲ ਓਨਰਸ ਨੂੰ, ਜਾਂ ਫਿਰ ਉਸ ਦੇ ਬਦਲੇ ਕੋਈ ਰੈਮਡੀ ਜਾਂ ਮੰਨ ਲਓ ਵੀ ਕਿਸੇ ਤਰੀਕੇ ਦੀ ਕੋਈ ਰਾਸ਼ੀ ਜਿਹੜੀ ਆ ਜਾਂ ਕੰਪਨਸੇਸ਼ਨ ਆ ਉਹ ਉਹਨਾਂ ਨੂੰ ਮਿਲਣੀ ਸੀਗੀ। ਪਰ ਗਵਰਨਰ ਨਿਊਸਮ ਨੇ ਇਸ ਬਿੱਲ ਨੂੰ ਵੀਟੋ ਕਰਦੇ ਹੋਏ ਕਿਹਾ, ਕਹਿੰਦੇ ਵੀ ਮੈਂ ਇਸ ਬਿੱਲ ਲਿਖਣ ਵਾਲੇ ਜਿਹੜੇ ਆਥਰ ਆ ਸੈਨੇਟਰ ਸਟੀਵਨ ਬ੍ਰੈਡਫੋਰਡ ਉਹਨਾਂ ਦੀ ਜਿਹੜੀ ਜੋ ਸੋਚ ਆ ਉਸ ਦੀ ਕਦਰ ਕਰਦਾ ਆ। ਪਰ ਕਹਿੰਦੇ ਵੀ ਇਸ ਬਿੱਲ ਦੇ ਨਾਲ ਸਟੇਟ ਦੇ ਇੱਕ ਅਜਿਹੇ ਏਜੰਸੀ ਦੇ ਉੱਤੇ ਭਾਰ ਪੈਣਾ ਸੀ ਜੋ ਅਜੇ ਐਗਜ਼ਿਸਟ ਵੀ ਨਹੀਂ ਕਰਦੀ। ਇਹਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਪ੍ਰੋਵੀਜ਼ਨਸ ਆ ਤੇ ਰਿਕੁਆਇਰਮੈਂਟਸ ਆ ਜਿਸ ਨੂੰ ਇੰਪਲੀਮੈਂਟ ਕਰਨਾ ਨਾਮੁਮਕਿਨ ਜਿਹੜਾ ਉਹ ਹੋਣਾ ਸੀਗਾ। ਉਹ ਜ਼ਿਕਰਯੋਗ ਗੱਲ ਆ, ਗਵਰਨਰ ਨਿਊਸਮ ਨੇ ਖੁਦ ਇੱਕ ਕਮੇਟੀ ਬਣਾਈ ਸੀ ਰੈਪਰੇਸ਼ਨਸ ਦੇ ਮਾਮਲੇ ਦੇ ਵਿੱਚ ਕਾਲੇ ਮੂਲ ਦੇ ਲੋਕਾਂ ਨੂੰ, ਜਿਨ੍ਹਾਂ ਨੇ ਇਹ ਜਿਹੜੀ ਗਵਰਨਰ ਨੂੰ ਜਾਂ ਉਸ ਕਮੇਟੀ ਦੀਆਂ ਇਹ ਕਹਿ ਲਓ ਵੀ ਦੱਸਿਆ ਸੀਗਾ, ਪੁਆਇੰਟ ਦਿੱਤੇ ਸੀਗੇ ਵੀ ਮਿਲੀਅਨ ਡਾਲਰ ਤੱਕ ਜਿਹੜੇ ਕਾਲੇ ਮੂਲ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਆ। ਪਰ ਉਹ ਵੀ ਕਮੇਟੀ ਆਈ ਗਈ ਰਹੀ ਤੇ ਆ ਜਿਹੜਾ ਬਿੱਲ ਜਿਸ ਦੇ ਨਾਲ ਉਹਨਾਂ ਨੂੰ ਮੁੜ ਦੁਬਾਰਾ ਉਹਨਾਂ ਜ਼ਮੀਨਾਂ ਦੇ ਮਾਲਕ ਬਣਾਇਆ ਜਾ ਸਕਦਾ ਸੀਗਾ, ਉਸ ਨੂੰ ਵੀ ਇਹਨਾਂ ਨੇ ਜਿਹੜੀ ਹੁਣ ਨਾ ਕਰ ਦਿੱਤੀ ਹੈਗੀ ਆ। ਉਧਰ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਅਸੈਂਬਲੀ ਬਿੱਲ 3131 ਆ ਉਸ ਨੂੰ ਸਾਈਨ ਕੀਤਾ, ਜਿਸ ਦੇ ਵਿੱਚ ਡਿਪਾਰਟਮੈਂਟ ਆਫ ਐਜੂਕੇਸ਼ਨ ਜਿਹੜਾ ਉਹ ਕਹਿੰਦੇ ਵੀ ਆਪਣੀ ਫੰਡਿੰਗ ਆ ਉਸ ਨੂੰ ਪ੍ਰਾਇਓਰਿਟਾਈਜ਼ ਕਰੂਗਾ, ਉਸ ਪਾਸੇ ਵੱਲ ਨੂੰ ਜ਼ਿਆਦਾ ਜਿਹੜੀ ਉਹ ਦਊਗਾ ਜਿੱਥੇ ਕਹਿ ਲਓ ਵੀ ਜਿਹੜੇ ਸੋਸ਼ਲ ਇਕਨੋਮਿਕ ਡਿਸਐਡਵਾਂਟੇਜ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਆ ਵੀ ਉਹਨਾਂ ਨੂੰ ਜਿਹੜਾ ਉੱਥੇ ਰਾਸ਼ੀ ਜਿਹੜੀ ਉਹ ਵੱਧ ਜਿਹੜੀ ਉਹ ਮਿਲੇ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਗਵਰਨਰ ਨਿਊਸਮ ਨੇ 60 ਬਿੱਲਾਂ ਨੂੰ ਕੱਲ ਜਿਹੜਾ ਆ ਉਹ ਸਾਈਨ ਕਰਕੇ ਕਾਨੂੰਨ ਦਾ ਰੂਪ ਅਖਤਿਆਰ ਦਿੱਤਾ ਤੇ ਇਸ ਤੋਂ ਇਲਾਵਾ 16 ਦੇ ਤਕਰੀਬਨ ਜਿਹੜੇ ਬਿੱਲ ਆ ਉਹਨਾਂ ਨੂੰ ਵੀਟੋ ਕਰਕੇ ਵਾਪਸ ਜਿਹੜਾ ਆ ਉਹ ਘੱਲ ਦਿੱਤਾ ਹੈਗਾ ਆ। ਸੋ ਬਹੁਤ ਸਾਰੇ ਜਿਹੜੇ ਨਵੇਂ ਕਾਨੂੰਨ ਆ ਉਹਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪ੍ਰਵੀਨ ਜੀ ਵੀ ਇਹ ਵੀ ਇੱਕ ਮੱਦਾਂ ਹੈਗੀਆਂ ਆ ਵੀ ਜਿਹੜੇ ਮਾਈਨਰਸ ਨੂੰ ਸੋਲਿਸਿਟ ਕਰਦੇ ਆ ਛੋਟੀ ਉਮਰ ਦੇ ਬੱਚਿਆਂ ਨੂੰ, ਬਾਲਗਾਂ ਨੂੰ, ਉਹਨਾਂ ਦੇ ਲਈ ਜਿਹੜੀ ਫੈਲਨੀ ਦੇ ਜਿਹੜੀ ਪੈਨਲਟੀਜ਼ ਆ ਉਹ ਵਧਾਈਆਂ ਗਈਆਂ ਹੈਗੀਆਂ ਆ। ਇਹ ਸੈਨੇਟ ਬਿੱਲ 1414 ਸੀਗਾ। ਇਸ ਤੋਂ ਇਲਾਵਾ ਕਈ ਕ੍ਰਾਈਮਸ ਦੇ ਲਈ ਜਿਹੜੀ ਸਜ਼ਾ ਆ ਉਸ ਨੂੰ ਸਖਤ ਕਰਨ ਦੀ ਗੱਲ ਆ। ਇਸ ਤੋਂ ਇਲਾਵਾ ਇੱਕ ਅਜਿਹਾ ਬਿੱਲ ਵੀ ਇਹਨਾਂ ਨੇ ਪਾਸ ਕੀਤਾ ਹੈ ਜਿਸ ਦੇ ਨਾਲ ਜਿਹੜੇ ਲੈਂਡ ਲਾਰਡਸ ਆ ਉਹ ਧਿਆਨ ਨਾਲ ਸੁਣਨ ਵੀ ਉਸ ਬਿੱਲ ਦੇ ਤਹਿਤ ਜੇ ਤੁਸੀਂ ਆਪਣੇ ਕਿਸੇ ਟੈਨੈਂਟ ਨੂੰ ਕੱਢਣਾ ਚਾਹੁੰਦੇ ਆ, ਤੁਸੀਂ ਉਸ ਨੂੰ ਇਵਿਕਸ਼ਨ ਨੋਟਿਸ ਜਿਹੜਾ ਉਹ ਦਿੰਦੇ ਆ ਤਾਂ ਹੁਣ ਉਹਨਾਂ ਟੈਨੈਂਟਸ ਦੇ ਕੋਲ ਦੁੱਗਣਾ ਵਕਤ ਹੋਊਗਾ ਉਸ ਨੂੰ ਰਿਪਲਾਈ ਜਿਹੜਾ ਉਹ ਕਰਨ ਦੇ ਲਈ, ਰਿਸਪੌਂਡ ਜਿਹੜਾ ਉਹ ਕਰਨ ਦੇ ਲਈ। ਸੋ ਕਹਿੰਦੇ ਵੀ ਉਹ ਘਰ ਉਨੀ ਦੇਰ ਤੱਕ ਤੁਸੀਂ ਉਹਨਾਂ ਤੋਂ ਹੁਣ ਖਾਲੀ ਜਿਹੜਾ ਉਹ ਨਹੀਂ ਕਰਵਾ ਸਕਦੇ। ਇਹ ਜਿਹੜਾ ਗਵਰਨਰ ਨਿਊਸਮ ਆ ਉਹਨਾਂ ਨੇ ਜਿਹੜਾ ਉਹ ਸਾਈਨ ਕੀਤਾ ਆ। ਕਹਿੰਦੇ ਵੀ ਇਸ ਨਵੇਂ ਕਾਨੂੰਨ ਦੇ ਨਾਲ ਜਿਸ ਟਾਈਮ ਸਟੇਟ ਵਾਈਡ ਇੱਕ ਹਾਊਸਿੰਗ ਕ੍ਰਾਈਸਿਸ ਜਿਹੜਾ ਉਹ ਚੱਲ ਰਿਹਾ ਆ ਤੇ ਕਈ ਇਵਿਕਸ਼ਨਸ ਦੇ ਵਿੱਚ ਵਾਧਾ ਵੀ ਜਿਹੜਾ ਉਹ ਹੋਇਆ ਪਿਆ ਆ, ਕਿਉਂਕਿ ਪੈਂਡੈਮਿਕ ਦੇ ਵਿੱਚ ਕਿਸੇ ਨੂੰ ਵੀ ਘਰ ਜਿਹੜਾ ਉਹ ਉੱਥੋਂ ਛੱਡਣ ਦੇ ਲਈ ਜਾਂ ਘਰ ਚੋਂ ਕੱਢਣ ਦੀ ਇਜਾਜ਼ਤ ਜਿਹੜੀ ਉਹਨਾਂ ਨੇ ਬੰਦ ਕੀਤੀ ਹੋਈ ਸੀਗੀ। ਸੋ ਅਸੈਂਬਲੀ ਬਿੱਲ 2347 ਨੂੰ ਪਾਸ ਕਰਕੇ ਜਿਹੜਾ 5 ਦਿਨ ਦਾ ਵਕਤ ਸੀਗਾ ਉਸ ਨੂੰ ਵਧਾ ਕੇ ਹੁਣ 10 ਦਿਨ ਦਾ ਜਿਹੜਾ ਵਕਤ ਹੈ ਇਵਿਕਸ਼ਨ ਨੋਟਿਸ ਨੂੰ ਉਹ ਕਰ ਦਿੱਤਾ ਗਿਆ ਹੈਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਵੀ ਐਨਾਹਾਈਮ ਤੋਂ ਆ ਰਹੀ ਹੈ। ਸਦਰਨ ਕੈਲੀਫੋਰਨੀਆ ਹਾਈਵੇ ਦੇ ਉੱਤੇ ਇੱਕ ਜਿਹੜਾ ਪਲੇਨ ਆ ਉਹ ਲੈਂਡਿੰਗ ਕਰਦਾ, ਐਮਰਜੈਂਸੀ ਲੈਂਡਿੰਗ। ਵੈਸੇ ਜੇ ਇਕੱਲੀ ਲੈਂਡਿੰਗ ਹੁੰਦੀ, ਐਮਰਜੈਂਸੀ ਲੈਂਡਿੰਗ ਹੁੰਦੀ ਫਿਰ ਵੀ ਐਡੀ ਖਬਰ ਨਾ ਬਣਦੀ, ਪਰ ਜਦੋਂ ਓਸ਼ੀਅਨ ਸਾਈਡ ਪੁਲਿਸ ਡਿਪਾਰਟਮੈਂਟ ਨੇ ਇਹਦੀ ਤਹਿਕੀਕਾਤ ਕੀਤੀ ਇਸ ਮਾਮਲੇ ਦੇ ਵਿੱਚ ਤਾਂ ਪਤਾ ਲੱਗਿਆ ਕਿ ਇਹਦੇ ਇਸ ਪਲੇਨ ਦੇ ਵਿੱਚੋਂ ਕੁਝ ਜਿਹੜੀਆਂ ਡਰੱਗ ਆ ਉਹ ਬਰਾਮਦ ਕੀਤੀਆਂ ਗਈਆਂ। ਹਾਈਵੇ ਜਿਹੜਾ ਕੈਨੀਅਨ ਡਰਾਈਵ ਜਿਹੜਾ ਇਲਾਕਾ ਉਹ ਹਾਈਵੇ 76 ਉੱਤੇ ਇਹਨੇ ਜਿਹੜੀ ਐਮਰਜੈਂਸੀ ਲੈਂਡਿੰਗ ਕੀਤੀ ਸੀ ਤੇ ਪਤਾ ਲੱਗਿਆ ਕਿ ਇਹਦਾ ਜਿਹੜਾ ਅਗਲਾ ਨਿਸ਼ਾਨਾ ਸੀ ਉਹ ਸੈਨ ਡਿਏਗੋ ਦੇ ਜਿਹੜੇ ਇਲਾਕੇ ਵੱਲ ਜਾਣਾ। ਇਸ ਮਾਮਲੇ ਦੇ ਵਿੱਚ ਕੋਈ ਇੰਜਰੀ ਰਿਪੋਰਟ ਤਾਂ ਨਹੀਂ ਹੋਈ। ਦੱਸਿਆ ਜਾ ਰਿਹਾ ਕਿ ਇਹਦਾ ਇੰਜਨ ਜਿਹੜਾ ਉਹ ਫੇਲ ਹੋਣ ਜਾ ਰਿਹਾ ਸੀਗਾ ਤੇ ਇਹ ਵੀ ਪਤਾ ਲੱਗਾ ਕਿ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਦੱਸਿਆ ਕਿ 2 ਬੰਦੇ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਅਰੈਸਟ ਕੀਤੇ ਗਏ ਨੇ। ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਇਹ ਜਿਹੜੀ ਡਰੱਗ ਬਰਾਮਦ ਕੀਤੀ ਹੈ, ਜਿਹੜੀ ਇਲੀਗਲ ਡਰੱਗ ਬਰਾਮਦ ਕੀਤੀ ਹੈ, ਖੇਪ ਹੈ,
ਇਹਦੀ ਮਾਤਰਾ ਕਿੰਨੀ ਹੈ ਤੇ ਇਹ ਡਰੱਗ ਟਾਈਪ ਕਿਹੜੇ ਟਾਈਪ ਦੀ ਡਰੱਗ ਹੈ। ਤੇ ਨਾਲ ਹੀ ਇਹ ਦੱਸਿਆ ਗਿਆ ਹੈ ਕਿ ਜਿਹੜੇ ਇਸ ਮਾਮਲੇ ਦੇ ਵਿੱਚ ਸ਼ੱਕੀ ਨੇ ਫਿਲਹਾਲ, ਕਥਿਤ ਦੋਸ਼ੀ ਕਹਿ ਸਕਦੇ ਹਾਂ ਆਪਾਂ, ਉਹ ਵੀ ਓਸ਼ੀਅਨ ਸਾਈਡ ਦੇ ਰੈਜ਼ੀਡੈਂਸ ਜਿਹੜੇ ਨੇ ਉਹ ਦੱਸੇ ਗਏ ਨੇ। ਉਹਨਾਂ ਦੀ ਆਇਡੈਂਟੀਟੀ ਬਾਰੇ ਹਲੇ ਕੋਈ ਆਇਡੈਂਟੀਟੀ ਜਿਹੜੀ ਹੈ ਉਹ ਰਿਲੀਜ਼ ਨਹੀਂ ਕੀਤੀ ਗਈ। ਜੀ। ਜੀ। ਅਗਲੀ ਜਿਹੜੀ ਖਬਰ ਆ ਉਸ ਉੱਤੇ ਆਪਾਂ ਜੇ ਨਜ਼ਰ ਮਾਰੀਏ ਪ੍ਰਵੀਨ ਜੀ ਜੀ। ਵੀ ਇਸ ਟਾਈਮ ਗਵਰਨਰ ਨਿਊਸਮ ਕਹਿੰਦੇ ਵੀ ਗੈਸ ਪ੍ਰਾਈਸਿਸ ਨਾ ਵਧਣ, ਉਸ ਦੇ ਲਈ ਜਿਹੜਾ ਇੱਕ ਪਹਿਲਾ ਸਪੈਸ਼ਲ ਸੈਸ਼ਨ ਆ ਉਹ ਕਰਵਾਉਣਾ ਆ। ਉਸ ਦੇ ਲਈ ਉਹਨਾਂ ਸਪੋਰਟਰਸ ਦੇ ਨਾਲ ਜਿਹੜੇ ਕਹਿੰਦੇ ਵੀ ਹੁਣ ਮੁਲਾਕਾਤ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜਾ ਅਸੈਂਬਲੀ ਦੇ ਵਿੱਚ ਇੱਕ ਬਿੱਲ ਅਜਿਹਾ ਲਿਆਉਣਾ ਚਾਹੁੰਦੇ ਆ ਜਿਸ ਦੇ ਨਾਲ ਜਿਹੜੀਆਂ ਆਇਲ ਕੰਪਨੀਜ਼ ਆ ਜਾਂ ਤੇਲ ਵਾਲੀਆਂ ਕੰਪਨੀਜ਼ ਆ, ਉਹ ਕੈਲੀਫੋਰਨੀਆ ਦੇ ਵਿੱਚ ਜਿੱਥੇ ਆਲਰੇਡੀ ਸਭ ਤੋਂ ਵੱਧ ਟੈਕਸ ਹੈਗੇ ਆ ਤੇਲ ਦੇ ਉੱਤੇ, ਵੀ ਉਸ ਨੂੰ ਹੋਰ ਜਿਹੜਾ ਉਹ ਨਾ ਵਧਾ ਸਕਣ, ਪ੍ਰਾਈਸਿਸ ਜਿਹੜੀਆਂ ਹੋਰ ਨਾ ਵਧਣ। ਇਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਬਿੱਲ ਦੇ ਜਿਹੜੇ ਸਪੋਰਟਰਸ ਆ, ਜਿਨ੍ਹਾਂ 'ਚ ਕਈ ਸ਼ਹਿਰਾਂ ਦੇ ਮੇਅਰ, ਲੋਕਲ ਲੀਡਰ, ਆਰਗੇਨਾਈਜੇਸ਼ਨ, ਇਨਵਾਇਰਨਮੈਂਟਲ ਐਡਵੋਕੇਟ, ਲੇਬਰ, ਬਿਜ਼ਨਸ ਲੀਡਰ, ਕੰਜ਼ਿਊਮਰ ਗਰੁੱਪਸ, ਉਹਨਾਂ ਨੇ ਜਿਹੜੀ ਉਹ ਮੁਲਾਕਾਤ ਗਵਰਨਰ ਦੇ ਨਾਲ ਜਿਹੜੀ ਉਹ ਕੀਤੀ ਹੈਗੀ ਆ। ਸੋ ਜਿਹੜੇ ਕੰਜ਼ਿਊਮਰ ਗਰੁੱਪ ਵਾਲੇ ਆ, ਉਹ ਕਹਿੰਦੇ ਆ ਵੀ ਜਿਹੜੀ ਪਿਛਲੀ ਪ੍ਰਾਈਸ ਹਾਈਕ ਸਪਾਈਕ ਹੋਈ ਸੀ 2023 ਦੇ ਵਿੱਚ, ਕੈਲੀਫੋਰਨੀਆ ਦੇ ਲੋਕਾਂ ਨੂੰ $2 ਬਿਲੀਅਨ ਐਕਸਟਰਾ ਜਿਹੜਾ ਆ ਉਹ ਗੈਸ ਪੰਪਸ ਦੇ ਉੱਤੇ ਜਿਹੜਾ ਉਹ ਖਰਚਣਾ ਪਿਆ ਸੀਗਾ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਕੀ ਅਜਿਹਾ ਕਾਨੂੰਨ ਇਹ ਪਾਸ ਕਰਨ 'ਚ ਕਾਮਯਾਬ ਰਹਿੰਦੇ ਆ ਜਾਂ ਨਹੀਂ। ਪਰ ਭੂਮਿਕਾ ਜਾਂ ਕਹਿ ਲਓ ਵੀ ਪਿੱਠ ਭੂਮੀ ਜਿਹੜੀ ਇਸ ਦੀ ਹੁਣ ਤਿਆਰ ਕੀਤੀ ਜਾ ਰਹੀ ਆ, ਤਾਂ ਜੋ ਕੈਲੀਫੋਰਨੀਆ ਦੇ ਵਿੱਚ ਇਦਾਂ ਦਾ ਜਿਹੜਾ ਕਾਨੂੰਨ ਲਿਆਂਦਾ ਜਾ ਸਕੇ ਵੀ ਅਚਨਚੇਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਵਧਣੀਆਂ ਉਹ ਬੰਦ ਹੋਣ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਅਜਿਹੀ ਖਬਰ ਦੇ ਬਾਰੇ ਜਿਹੜੇ ਕਿ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਬੰਦੇ ਨੂੰ ਮਾਰਨ ਦੇ ਮਾਮਲੇ ਦੇ ਵਿੱਚ, ਉਹਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜੀ ਕਤਲ ਦੀ ਗੁੱਥੀ ਸੁਲਝਾ ਲਈ ਹੈ ਤੇ ਉਹਦੇ ਵਿੱਚ 2 ਜਣਿਆਂ ਨੂੰ ਅਰੈਸਟ ਕੀਤਾ ਗਿਆ। ਆਸਕਰ ਡੇਨੀਅਲ ਐਗੂਲਰ ਜਿਹੜਾ ਕਿ 30 ਸਾਲ ਦਾ ਹੈ ਤੇ ਡੇਡਰ ਮਾਰਟੀਨਸ ਜਿਹੜਾ ਉਹ 33 ਸਾਲ ਦਾ, ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ। ਅਸਲ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਸੀ ਉਹ 12 ਅਗਸਤ ਨੂੰ ਵਾਪਰੀ ਸੀਗੀ ਤੇ ਉਸ ਦੇ ਦੌਰਾਨ ਇੱਕ ਜਿਹੜਾ ਕ੍ਰਿਸਟੋਫਰ ਮੌਂਗ ਆ, ਉਹ ਜ਼ਖਮੀ ਹਾਲਤ ਦੇ ਵਿੱਚ ਮਿਲਦਾ 900 ਬਲਾਕ ਜਿਹੜਾ ਨਾਰਥ ਸਿਏਸਟਾ ਸਟਰੀਟ ਦਾ, ਇਹਨਾਂ ਇਲਾਕਿਆਂ ਦੇ ਵਿੱਚ। ਉਹਨੂੰ ਗੋਲੀਆਂ ਵੱਜੀਆਂ ਹੁੰਦੀਆਂ ਕਈ, ਤੇ ਉਸ ਤੋਂ ਬਾਅਦ ਜਦੋਂ ਉਹਨੂੰ ਹਸਪਤਾਲ ਲਿਜਾਇਆ ਜਾਂਦਾ, ਲੋਕਲ ਹਸਪੀਟਲ ਦੇ ਵਿੱਚ, ਤੇ ਉੱਥੇ ਜਾ ਕੇ ਉਹਨੂੰ ਜਿਹੜਾ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਜਿਹੜੇ ਡਿਟੈਕਟਿਵਸ ਨੇ ਜਾਂ ਹੋਰ ਜਿਹੜੇ ਜਾਂਚ ਦੇ ਵਿੱਚ ਲੱਗੇ ਸੀ ਪੁਲਿਸ ਡਿਪਾਰਟਮੈਂਟ ਵਾਲੇ, ਉਹਨਾਂ ਨੇ ਕਿਹਾ ਕਿ ਅਸੀਂ ਇਹਦੀ ਬਹੁਤ ਜਿਹੜੀ 2-3 ਹਫ਼ਤਿਆਂ ਤੋਂ ਬਹੁਤ ਜ਼ਿਆਦਾ ਜਿਹੜੀ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ। ਪਹਿਲਾਂ ਕੋਈ ਕਲੂ ਨਹੀਂ ਸੀ ਮਿਲ ਰਿਹਾ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਸ ਬੰਦੇ ਨੂੰ ਇਹਦੇ ਗੈਂਗ ਦੇ ਵਿੱਚ ਜਿਹੜੇ ਪਹਿਲਾਂ ਕੰਮ ਕਰਦਾ ਰਿਹਾ, ਉਹਦੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤੇ ਹੁਣ ਕ੍ਰਿਸਟੋਫਰ ਮੌਂਗ, 26 ਸਾਲਾ ਕ੍ਰਿਸਟੋਫਰ ਮੌਂਗ ਦੇ ਕਤਲ ਮਾਮਲੇ ਦੇ ਵਿੱਚ ਆਸਕਰ ਡੇਨੀਅਲ ਐਗੂਲਰ ਤੇ ਡੇਡਰ ਮਾਰਟਿਨਸ ਜਿਹੜੇ ਨੇ, ਉਹਨਾਂ ਨੂੰ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਅਰੈਸਟ ਕੀਤਾ ਗਿਆ। ਹੁਣ ਦੱਸਿਆ ਗਿਆ ਕਿ ਇਹਦੇ ਨਾਲ ਇੱਕ ਹੋਰ ਜਿਹੜਾ ਕਿ ਮਾਈਨਰ ਦੱਸਿਆ ਗਿਆ, ਹਲੇ ਉਹ ਜੁਵਲਾਈਨ ਦੱਸਿਆ ਗਿਆ, ਉਹ ਵੀ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਲ ਸੀਗਾ। ਇਹਨਾਂ ਤਿੰਨਾਂ ਨੂੰ ਹੁਣ ਜਿਹੜੇ ਮਰਡਰ ਚਾਰਜਸ ਨੇ ਉਹ ਫੇਸ ਕਰਨੇ ਪੈਣਗੇ। ਤੇ ਪੁਲਿਸ ਡਿਪਾਰਟਮੈਂਟ ਨੇ ਇਹ ਵੀ ਗੱਲ ਦੱਸੀ ਹੈ ਕਿ ਹੋਰ ਜਿਹੜੀਆਂ ਕ੍ਰਿਸਟੋਫਰ ਮੌਂਗ ਦੇ ਕਿਲਿੰਗ ਪਿੱਛੇ ਇਹਨਾਂ ਦੇ ਹੋਰ ਮੰਤਵ ਕੀ ਸੀ, ਕੋਈ ਪੈਸੇ ਨੂੰ ਲੈਣ ਦੇਣ ਦਾ ਸੀਗਾ ਕੋਈ ਮਾਮਲਾ ਜਾਂ ਕੋਈ ਹੋਰ ਮਾਮਲਾ ਸੀਗਾ, ਉਹ ਹਲੇ ਜਾਂਚ ਦੇ ਵਿੱਚ ਗੱਲ ਹੈਗੀ ਆ। ਉਹਦੇ ਬਾਰੇ ਹਲੇ ਕੁਝ ਨਹੀਂ ਕਿਹਾ ਜਾ ਸਕਦਾ। ਜੀ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਸਕੂਲ ਬੋਰਡ ਆਫ ਐਸੋਸੀਏਸ਼ਨਸ ਆ, ਉਹਨਾਂ ਨੇ ਸਟੇਟ ਦੇ ਉੱਤੇ ਲਾਸੂਟ ਕੀਤਾ ਆ। ਉਹ ਜਿਹੜਾ ਕਹਿ ਰਿਹਾ ਵੀ ਐਸੋਸੀਏਸ਼ਨ ਕਹਿ ਰਹੀ ਆ ਵੀ ਸਟੇਟ ਦੇ ਜਿਹੜੇ ਸਕੂਲ ਫੰਡਿੰਗ ਫਾਰਮੂਲਾ ਦੀ ਇਹਨਾਂ ਨੇ ਸੂਬੇ ਨੇ ਖੁਦ ਜਿਹੜੀ ਉਹ ਉਲੰਘਣਾ ਕੀਤੀ ਆ ਪ੍ਰੋਪੋਜੀਸ਼ਨ 98 ਦੇ ਤਹਿਤ। ਇਹਦੇ ਨਾਲ ਉਹ ਕਹਿੰਦੇ ਆ ਵੀ ਜਿਹੜੇ ਇੰਪੈਕਟ ਆ ਐਜੂਕੇਸ਼ਨ ਦੇ ਉੱਤੇ ਬਹੁਤ ਹੀ ਮਾੜੇ ਜਿਹੜੇ ਉਹ ਪਏ ਆ ਇਸ ਫੰਡਿੰਗ ਦੇ, ਤੇ ਆਉਂਦੇ ਸਾਲਾਂ ਦੇ ਵਿੱਚ ਇਸ ਦੇ ਭੈੜੇ ਅਸਰ ਜਿਹੜੇ ਉਹ ਨਜ਼ਰ ਆਉਣਗੇ। ਕਹਿੰਦੇ ਵੀ 2024 ਦੇ ਐਜੂਕੇਸ਼ਨ ਬਜਟ ਪ੍ਰੋਸੈਸ ਦੇ ਵਿੱਚ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨੈਂਸ, ਗਵਰਨਰ ਗੈਵਿਨ ਨਿਊਸਮ ਤੇ ਸਟੇਟ ਦਾ ਜਿਹੜਾ ਲੈਜਿਸਲੇਚਰ ਆ, ਇਹਨਾਂ ਨੇ ਇੰਟਰੋਡਿਊਸ ਕੀਤੇ ਜਾਂ ਰਿਟੇਨ ਕੀਤੇ ਅਜਿਹੇ ਬਜਟ ਪ੍ਰੋਵੀਜ਼ਨ ਜੋ ਕਿ ਜਿਹੜੀ ਪ੍ਰੋਪੋਜੀਸ਼ਨ 98 ਦੇ ਉਲਟ ਜਿਹੜਾ ਆ, ਕੰਟਰਾਡਿਕਟ ਜਿਹੜਾ ਆ ਉਹ ਕਰਦੇ ਹੈਗੇ ਆ। ਇਹ ਕੈਲੀਫੋਰਨੀਆ ਸਕੂਲ ਬੋਰਡ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਐਲਬਰਟ ਗੋਨਜ਼ਾਲੇਸ ਆ, ਉਹਨਾਂ ਨੇ
ਆਖਿਆ ਹੈਗਾ ਆ। ਇਹ ਲਾਸੂਟ ਕੀਤਾ ਗਿਆ ਸਟੇਟ ਦੇ ਉੱਤੇ ਤੇ ਨਾਲ ਜੋ ਸਟੀਫਨ ਸ਼ਾਹ ਜੋ ਕਿ ਡਾਇਰੈਕਟਰ ਹੈਗੇ ਨੇ ਸੂਬੇ ਦੀ ਜਿਹੜੀ ਡਿਪਾਰਟਮੈਂਟ ਆਫ ਫਾਈਨੈਂਸ ਦੇ ਉੱਤੇ। $27 ਬਿਲੀਅਨ ਦਾ ਬਜਟ ਡੈਫਿਸਿਟ ਸੀਗਾ, ਘਾਟੇ ਵਾਲੇ ਬਜਟ ਦੇ ਪ੍ਰਪੋਜ਼ਲ ਦੇ ਵਿੱਚ ਗਵਰਨਰ ਨਿਊਸਮ ਨੇ ਕਈ ਤਰੀਕੇ ਦੀਆਂ ਜਿਹੜੀਆਂ ਕਟੌਤੀਆਂ ਆ ਉਹ ਐਲਾਨੀਆਂ ਸੀਗੀਆਂ। 1988 ਦੇ ਵਿੱਚ ਪ੍ਰੋਪ 98 ਪਾਸ ਹੋਇਆ ਸੀ, ਵੋਟਰਸ ਨੇ ਅਪਰੂਵ ਕੀਤਾ ਸੀ ਤੇ ਕਨਸਟੀਟਿਊਸ਼ਨਲੀ ਸੰਵਿਧਾਨਿਕ ਤੌਰ ਦੇ ਉੱਤੇ ਮੈਂਡੇਟ ਕੀਤਾ ਸੀਗਾ ਵੀ ਜਿਹੜੀ ਮਿਨੀਮਮ ਫੰਡਿੰਗ ਆ ਕੈਲੀਫੋਰਨੀਆ ਦੇ ਪਬਲਿਕ ਸਕੂਲਸ ਤੇ ਕਮਿਊਨਿਟੀ ਕਾਲਜਸ ਨੂੰ ਉਹ ਮਿਲਣੀ ਜਿਹੜੀ ਉਹ ਚਾਹੀਦੀ ਆ। ਪਰ ਇਸ ਐਸੋਸੀਏਸ਼ਨ ਦਾ ਦਾਅਵਾ ਆ ਵੀ ਉਹ ਮਿਨੀਮਮ ਫੰਡਿੰਗ ਦੇ ਉਲਟ ਜਿਹੜਾ ਹੈ ਉਹ ਜਾ ਰਹੇ ਆ ਜਾਂ ਉਸ ਤੋਂ ਘੱਟ ਉਹਨਾਂ ਨੂੰ ਫੰਡਿੰਗ ਜਿਹੜੀ ਮਿਲ ਰਹੀ ਹੈ। ਗਵਰਨਰ ਨਿਊਸਮ ਨੇ ਹਾਲ ਦੀ ਘੜੀ ਇਸ ਦੇ ਉੱਤੇ ਕੋਈ ਟਿੱਪਣੀ ਦੇਣ ਤੋਂ ਨਾ ਕੀਤਾ ਆ, ਟਿੱਪਣੀ ਜਿਹੜੀ ਉਹਨਾਂ ਨੇ ਨਹੀਂ ਦਿੱਤੀ। ਸੋ ਹੁਣ ਦੇਖਦੇ ਆ ਵੀ ਇਹ ਮੁੱਦਾ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਹੋ ਜਾਂਦਾ ਆ। ਸਕੂਲਾਂ ਦੇ ਵਿੱਚ ਲਗਾਤਾਰ ਸਟੂਡੈਂਟਸ ਦਾ ਜਿਹੜਾ ਉਹ ਵਾਧਾ ਹੋ ਰਿਹਾ, ਕਈ ਇਲਾਕਿਆਂ ਦੇ ਵਿੱਚ ਨਵੇਂ ਸਕੂਲਸ ਦੀ ਜਿਹੜੀ ਉਹ ਜ਼ਰੂਰਤ ਆ, ਫੰਡਿੰਗਸ ਜਿਹੜੀਆਂ ਉਹ ਚਾਹੀਦੀਆਂ ਹੁੰਦੀਆਂ ਆ। ਇਸ ਵਾਰ ਦੀਆਂ ਇਲੈਕਸ਼ਨਸ ਦੇ ਵਿੱਚ ਜਿੰਨੇ ਵੀ ਸਾਡੇ ਸੁਣਨ ਵਾਲੇ ਦੇਖਣ ਵਾਲੇ ਆ ਉਹ ਧਿਆਨ ਦੇਣ, ਬਹੁਤ ਸਾਰੇ ਜਿਹੜੇ ਮੈਜਰਸ ਆ ਉਹ ਇਦਾਂ ਦੇ ਰੱਖੇ ਜਾਂਦੇ ਆ ਜਿਸ ਦੇ ਨਾਲ ਸਕੂਲ ਨੂੰ ਆਈਦਰ ਬੌਂਡਸ ਜਾਂ ਫੰਡਿੰਗ ਜਿਹੜੀ ਉਹ ਪ੍ਰਾਪਤ ਜਿਹੜੀ ਉਹ ਹੋ ਸਕਦੀ ਹੈ। ਸੋ ਮੇਕ ਸ਼ੋਰ ਕਰੋ ਵੀ ਉਹਨਾਂ ਲੋਕਲ ਇਲੈਕਸ਼ਨਾਂ ਦੇ ਉੱਤੇ ਵੀ ਜਿਹੜਾ ਉਹ ਧਿਆਨ ਦਿਓ। ਪਰ ਹੁਣ ਕੈਲੀਫੋਰਨੀਆ ਦੇ ਸਟੇਟ ਨੂੰ ਤੇ ਡਿਪਾਰਟਮੈਂਟ ਆਫ ਫਾਈਨੈਂਸ ਦੇ ਉੱਤੇ ਜਿਹੜਾ ਲਾਸੂਟ ਕੀਤਾ ਗਿਆ ਆ ਵੀ ਤੁਸੀਂ ਜਿਹੜਾ ਫਾਰਮੂਲਾ ਆ ਉਸ ਦੇ ਤਹਿਤ ਸਾਨੂੰ ਜਿਹੜੀ ਫੰਡਿੰਗ ਆ ਉਹ ਨਹੀਂ ਪ੍ਰਦਾਨ ਕਰ ਰਹੇ। ਜੀ ਜਿਵੇਂ ਤੁਸੀਂ ਕਿਹਾ ਕਿ ਕਾਫੀ ਜਿਹੜੀਆਂ ਚੋਣਾਂ ਉਹਦੇ ਚ ਲੋਕਲ ਚੋਣਾਂ ਵੀ ਹੋਣਗੀਆਂ ਤੇ ਮੇਜਰ ਬਾਰੇ ਗੱਲਬਾਤ ਕੀਤੀ ਜਾਊਗੀ। ਐਲਗਰੋਵ ਕਾਉਂਟੀ ਦੀ ਜਿਹੜੀ ਜਾਣਕਾਰੀ ਦੱਸਦੇ ਚੱਲੀਏ, ਉਹਦੇ ਵਿੱਚ ਮੇਜਰ ਈ ਦੇ ਤਹਿਤ ਐਲਗਰੋਵ ਦੇ ਵਿੱਚ ਹੁਣ ਜਿਹੜੀ ਇੱਕ ਉਸ ਮਤੇ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ, ਜਿਹਦੇ ਨਾਲ ਇੱਕ ਕਮਿਊਨਿਟੀ ਦਾ ਜਿਹੜਾ ਅਨਹਾਊਸਡ ਪੋਪੂਲੇਸ਼ਨ ਹੈ, ਜਿਹੜੇ ਹੋਮਲੈਸ ਲੋਕ ਨੇ, ਬੇਘਰੇ ਲੋਕ ਨੇ, ਉਹਨਾਂ ਨੂੰ ਸ਼ੈਲਟਰ ਬਣਾ ਕੇ ਦਿੱਤਾ ਜਾਊਗਾ। ਇਸ ਪ੍ਰੋਗਰਾਮ ਦੇ ਤਹਿਤ $4.5 ਮਿਲੀਅਨ ਜਿਹੜਾ ਉਹ ਰਕਮ ਖਰਚੀ ਜਾਊਗੀ ਤੇ 3 ਸਾਲਾਂ ਦੇ ਵਿੱਚ ਇਹ ਜਿਹੜਾ ਸ਼ੈਲਟਰ ਆ ਉਹ ਬਣ ਕੇ ਤਿਆਰ ਹੋਊਗਾ। ਜਿਹੜੇ ਫੰਡਿੰਗ ਜਿਹੜੀ ਹੈ ਇਸ ਫੈਸਿਲਿਟੀ ਦੇ ਲਈ ਉਹ ਦੱਸਿਆ ਜਾਊਗੀ ਕਿ ਹੋਰ ਸੋਰਸ ਤੋਂ ਇਲਾਵਾ ਜਿਹੜੇ ਅਮਰੀਕਨ ਰੈਸਕਿਊ ਪਲੇਨ ਮਾਫ ਕਰਨਾ ਉਹਦੇ ਤਹਿਤ ਤੇ ਇੱਕ ਪਰਮਾਨੈਂਟ ਲੋਕਲ ਹਾਊਸਿੰਗ ਐਲੋਕੇਸ਼ਨ ਹੈ ਤੇ ਐਲਗਰੋਵ ਦਾ ਇੱਕ ਮੇਜਰ ਈ ਆ, ਉਹਦੇ ਤਹਿਤ ਇਹਦੇ ਨਾਲ ਫੰਡ ਜਿਹੜੇ ਆ ਉਹ ਇਕੱਠੇ ਕੀਤੇ ਜਾਣਗੇ। ਜੀ, ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ, ਅੱਜ ਡਾਓ ਜੋਨ ਦੇ ਵਿੱਚ 263 ਪੁਆਇੰਟਾਂ ਦਾ ਵਾਧਾ ਹੋਇਆ, 42,175 ਤੇ ਬੰਦ ਹੋਇਆ। S&P 23 ਪੁਆਇੰਟ ਵੱਧ ਕੇ 5745 ਤੇ, ਨੈਸਡੈਕ 108 ਪੁਆਇੰਟ ਵੱਧ ਕੇ 18,190 ਤੇ ਬੰਦ ਹੋਇਆ। ਸੋਨੇ ਦਾ ਭਾਅ $2695 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $67 ਪ੍ਰਤੀ ਬੈਰਲ ਰਹੀ। 10-year yield 3.79%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 65,185 ਤੇ ਇਥੀਰੀਅਮ $2632 ਦੇ ਬਰਾਬਰ ਚੱਲ ਰਿਹਾ ਹੈ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 35 ਸੈਂਟ ਦੇ ਬਰਾਬਰ, ਇੰਡੀਆ ਦੇ $83.62 ਦੇ ਬਰਾਬਰ ਤੇ ਪਾਕਿਸਤਾਨ ਦੇ $277.73 ਦੇ ਬਰਾਬਰ ਅੱਜ ਇੱਕ $US ਦੀ ਕੀਮਤ ਰਹੀ ਹੈ। ਇੱਥੇ ਲੈਣੇ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਹੱਸਦੇ ਖੇਡਦੇ ਸੁਣਦੇ ਦੇਖਦੇ ਰਹੋ ਪੰਜਾਬੀ ਰੇਡੀਓ USA।